ਹੁਣੇ ਹੁਣੇ ਟਰੰਪ ਉਹਨਾਂ ਨੇ ਇੱਕ ਹੋਰ ਬਿਆਨ ਦਿੱਤਾ, ਕਹਿੰਦੇ ਵੀ ਅਗਲੀ ਵਾਰੀ ਕਿਊਬਾ ਦੀ, ਕਹਿੰਦੇ ਵੀ ਮਾਰਕੋ ਰੂਬੀਓ ਨੂੰ ਕਿਊਬਾ ਦਾ ਜਿਹੜਾ ਹੈਡ ਆ ਉਹ ਲਾਉਣ ਜਾ ਰਿਹਾ। ਸੋ ਕੁਛ ਮਿੰਟ ਪਹਿਲਾਂ ਦੀ ਜਿਹੜੀ ਉਹ ਰਿਪੋਰਟ ਜਿਹੜੀ ਉਹ ਆ ਰਹੀ ਆ, ਵੈਨੇਜ਼ੁਏਲਾ ਤੋਂ ਬਾਅਦ ਚ ਈਰਾਨ ਤੇ ਹੁਣ ਈਰਾਨ ਤੋਂ ਬਾਅਦ ਚ ਕਿਊਬਾ। ਅਜੇ ਈਰਾਨ ਦਾ ਜਿਹੜਾ ਖਿਲਾਰਾ ਹੈ ਉਹ ਸਾਂਭ ਨਹੀਂ ਹੋਇਆ ਤੇ ਹੁਣ ਕਿਊਬਾ ਦੇ ਵੱਲ ਨੂੰ ਜਿਹੜਾ ਆ ਉਹ ਕਹਿੰਦੇ ਵੀ ਇਜ਼ ਗੋਇੰਗ ਟੂ ਫਾਲ। CNN ਦੇ ਨਾਲ ਗੱਲ ਕਰਦੇ ਟਰੰਪ ਹੁਣਾਂ ਨੇ ਇਹ ਜਿਹੜਾ ਕਿਹਾ ਹੈ, ਕਹਿੰਦੇ ਵੀ ਆਰ ਰੀਅਲੀ ਫੋਕਸਡ ਔਨ this one right now। ਸੋ ਇਹ ਹੁਣ ਸਮਝ ਨਹੀਂ ਆ ਰਹੀ ਵੀ ਚੱਕਰ ਕੀ ਆ। ਹਜ਼ਾਰਾਂ ਹੀ ਜਿਹੜੇ ਅਮਰੀਕੀ ਆ ਉਹ ਉੱਥੇ ਗਲਫ ਦੇ ਮੁਲਕਾਂ 'ਚ ਫਸੇ ਪਏ ਆ। ਜੇ ਤੁਹਾਡੀ ਪਹਿਲਾਂ ਹੀ ਤਿਆਰੀ ਸੀਗੀ ਵੀ ਤੁਸੀਂ ਉੱਤੇ ਹਮਲਾ ਕਰਨਾ ਤੇ ਉਹਨਾਂ ਨੂੰ ਪਹਿਲਾਂ ਬਾਹਰ ਕਿਉਂ ਨਾ ਕੱਢਿਆ ਗਿਆ? ਉਹ ਵਿਚਾਰੇ ਉੱਥੇ ਫਸੇ ਪਏ ਆ। ਉਹ ਓਦਾਂ ਵਿੱਚ ਬਿਆਨ ਆ ਜਾਂਦੇ, ਕਹਿੰਦੇ ਵੀ ਅਚਨਚੇਤੇ ਹੋ ਗਿਆ, ਸਾਨੂੰ ਏਦਾਂ ਸੀਗਾ ਵੀ ਉਹਨਾਂ ਨੇ ਹਮਲਾ ਕਰ ਦੇਣਾ, ਵਿੱਚ ਹੀ ਕਹਿ ਦਿੰਦੇ ਵੀ ਨਹੀਂ ਸਾਡੀ ਤਿਆਰੀ ਜਿਹੜੀ ਉਹ ਪੂਰੀ ਆ। ਸੋ ਅੱਜ ਜਿਹੜੀ ਆ ਕਿਊਬਾ ਦੇ ਬਾਰੇ ਟਰੰਪ ਹੋਣਾ ਨੇ ਬਿਆਨ ਦਿੱਤਾ, ਕਿਊਬਾ ਇਜ਼ ਗੋਇੰਗ ਟੂ ਫਾਲ ਪ੍ਰੀਟੀ ਸੂਨ। ਬਾਏ ਦਾ ਵੇ ਅਨਰਿਲੇਟਡ ਬਟ ਕਿਊਬਾ ਇਜ਼ ਗੋਇੰਗ gonna fall too। they want to make a deal so badly। ਉਹਨਾਂ ਨੇ ਡੈਨਾ ਬੁਸ਼ ਜਿਹੜੇ CNN ਦੇ ਆ ਫੋਨ ਇੰਟਰਵਿਊ ਦੇ ਦੌਰਾਨ ਇਹ ਜਿਹੜਾ ਕਿਹਾ, ਕਹਿੰਦੇ ਵੀ US ਦੀ ਜਿਹੜੀ ਮਿਲਟਰੀ ਸਕਸੈਸ ਆ ਉਹ ਇਸ ਟਾਈਮ ਪੂਰੀ ਹੋਈ ਆ। they want to make a deal, so I am going to put Marco Rubio over there। we will see how that works out। we are really focused on this one right now। we got plenty of time, but Cuba's ready after 50 years। ਕਹਿੰਦੇ I've been watching it for 50 years। it's fallen right into my lap because of me। it's fallen, but it's nevertheless fallen right into the lab। we are doing very well। ਸੋ ਕਿਊਬਾ ਵਾਲੇ ਨੂੰ ਜਿਹੜਾ ਆ ਉਹ ਹੁਣ ਲੱਗਦਾ ਆ ਵੀ ਉੱਥੋਂ ਖਦੇੜਿਆ ਜਿਹੜਾ ਜਾਊਗਾ। ਸੋ ਉੱਥੇ ਵੀ ਜਿਹੜਾ ਤਖਤਾ ਪਲਟਣ ਦੀ ਜਿਹੜੀ ਉਹ ਇਸ ਟਾਈਮ ਤਿਆਰੀ ਜਿਹੜੀ ਉਹ ਹੋ ਚੁੱਕੀ ਆ। ਟਰੰਪ ਹੁਣਾਂ ਦੇ ਅੱਜ ਇਸ ਬਿਆਨ ਤੋਂ ਇਹ ਕਨਫਰਮ ਇੱਕ ਹਿਸਾਬ ਦੇ ਨਾਲ ਹੋ ਗਿਆ ਆ। ਇੱਕ ਦਿਨ ਪਹਿਲਾਂ ਹੀ ਟਰੰਪ ਹੁਣਾਂ ਨੇ ਵਾਈਟ ਹਾਊਸ ਦੇ ਵਿੱਚ ਕਿਹਾ ਸੀਗਾ ਵੀ ਇਹ ਕੁਐਸਚਨ ਆਫ ਟਾਈਮ ਆ ਵੀ ਕਦੋਂ ਜਿਹੜੇ ਅਮਰੀਕਨ ਕਿਊਬਨਸ ਆ ਉਹ ਰਿਟਰਨ ਕਰ ਸਕਦੇ ਆ ਆਪਣੇ ਮੁਲਕ ਦੇ ਵਿੱਚ। ਸੋ ਮਾਰਕੋ ਰੂਬੀਓ ਨੂੰ ਉੱਥੇ ਘੱਲਣ ਦਾ ਮਤਲਬ ਇਹ ਤਾਂ ਨਹੀਂ ਵੀ ਕਿ ਉਹਨਾਂ ਨੂੰ ਡਿਪੋਰਟ ਕਰਕੇ ਉੱਥੇ ਰੱਖ ਦੇਣਾ ਵੀ ਹੁਣ ਤੁਸੀਂ ਜਾਓ ਤੇ ਹੁਣ ਉੱਥੋਂ ਦੇ ਪ੍ਰਾਈਮ ਮਿਨਿਸਟਰ ਜਾਂ ਪ੍ਰੈਜ਼ੀਡੈਂਟ ਜਿਹੜੇ ਉਹ ਬਣੋ। ਸੋ ਅਮਰੀਕਨ ਕਿਊਬਨਸ ਨੂੰ ਵਾਪਸ ਆਪਣੇ ਮੁਲਕ ਜਾਣ ਨੂੰ ਇੱਕ ਹਿਸਾਬ ਦੇ ਨਾਲ ਤਿਆਰੀ ਜਿਹੜੀ ਉਹ ਐਡਮਿਨਿਸਟ੍ਰੇਸ਼ਨ ਜਿਹੜੀ ਆ ਉਹ ਖਿੱਚ ਰਹੀ ਆ। ਸੋ ਕਹਿੰਦੇ ਵੀ ਈਰਾਨ ਦੀ ਵਾਰ ਦੇ ਵਿੱਚ ਅਗਲਾ ਜਿਹੜਾ ਉਹਨਾਂ ਦੇ ਏਜੰਡੇ ਦੇ ਉੱਤੇ ਇਹੀ ਆ, ਕਿਊਬਾ ਦੀ ਜਿਹੜੀ ਉਹ ਵਾਰੀ ਆਉਣ ਜਾ ਰਹੀ ਆ। ਸੋ ਅੱਜ ਟਰੰਪ ਹੁਣਾਂ ਨੇ ਕਨਫਰਮ ਕਰ ਦਿੱਤਾ ਕਿਊਬਾ ਇਜ਼ ਗੋਇੰਗ ਟੂ ਫਾਲ pretty soon। they want to make a deal so badly। ਸੋ ਹੁਣ ਦੇਖੋ ਅੱਗੇ ਕੀ ਹੁੰਦਾ ਆ, ਪਰ ਕਿਊਬਾ ਦੇ ਲਈ ਅਮਰੀਕੀ ਜਿਹੜੇ ਆ ਉਹ ਤਿਆਰ ਹੋ ਜਾਣ। ਸੋ ਉੱਥੇ ਵੀ ਲੜਾਈ ਜਾਂ ਤਖਤਾ ਪਲਟਣ ਦੀ ਜਿਹੜੀ ਉਹ ਤਿਆਰੀ ਆ ਉਹ ਕਰ ਲਈ ਗਈ ਹੈਗੀ ਆ। ਜੀ ਬਿਲਕੁਲ ਜੀ, ਜਦੋਂ ਤੋਂ ਟਰੰਪ ਆਏ ਨੇ ਉਹ ਕਦੇ ਕੈਨੇਡਾ ਨੂੰ 51ਵੀਂ ਸਟੇਟ ਕਹਿੰਦੇ ਨੇ, ਕਦੇ ਗ੍ਰੀਨਲੈਂਡ ਦੇ ਮੁੱਦੇ ਤੇ ਉਹਨਾਂ ਨੂੰ ਕਹਿ ਦਿੰਦੇ ਨੇ ਵੀ ਤਿਆਰ ਹੋ ਜਾਓ। ਹੁਣ ਆਪਾਂ ਨੇ ਸਾਹਮਣੇ ਜਿਵੇਂ ਤੁਸੀਂ ਦੱਸਿਆ ਵੈਨੇਜ਼ੁਏਲਾ ਤੋਂ ਬਾਅਦ ਈਰਾਨ ਤੇ ਈਰਾਨ ਤੋਂ ਬਾਅਦ ਕਿਊਬਾ। ਹੁਣ ਲੱਗਦਾ ਵੀ ਕਾਫੀ ਆਉਣ ਵਾਲੇ ਟਾਈਮ ਦੇ ਵਿੱਚ ਅਮਰੀਕਾ ਦਾ ਜਿਹੜਾ ਇਹ ਸਰਮਾਇਆ ਇਹਨਾਂ ਮੁਲਕਾਂ ਦੇ ਉੱਤੇ ਜੰਗ ਦੇ ਲੜਨ ਦੇ ਵਿੱਚ ਲੱਗੂਗਾ। ਜੀ